ਅੱਖਾਂ ਰੋਂਦੀਆਂ ਹਜ਼ਾਰੋ ਜ਼ਾਰ ਅੱਖਾਂ ਰੋਂਦੀਆਂ ਹਜ਼ਾਰੋ ਜ਼ਾਰ ਐ ਮਦੀਨਾ ਮੈਨੂੰ ਯਾਦ ਆਮਦਾ ਅੱਖਾਂ ਰੋਂਦੀਆਂ ਜ਼ਾਰੋ ਜ਼ਾਰ ਐ ਸੁਣ ਲਓ ਸੱਚੀ ਸਰਕਾਰ ਮਦੀਨਾ ਮੈਨੂੰ ਯਾਦ ਆਮਦਾ ਅੱਖਾਂ ਰੋਂਦੀਆਂ ਜ਼ਾਰੋ ਜ਼ਾਰ ਐ ਮਾਹੀ ਆਵੇਗਾ ਤੇ ਖੁਸ਼ੀਆਂ ਮਨਾਵਾਂਗੇ ਉਹਦੇ ਰਾਹ ਦੇ ਵਿੱਚ ਇਹ ਪਲਕਾਂ ਵਿਛਾਵਾਂਗੇ ਇਹ ਦੁੱਖ ਡਾਢਣ ਤੇ ਇਹ ਜ਼ਿੰਦੜੀ ਮਲੂਕ ਮਦੀਨਾ ਮੈਨੂੰ ਯਾਦ ਆਮਦਾ ਅੱਖਾਂ ਰੋਂਦੀਆਂ ਐ ਜ਼ਾਰੋ ਜ਼ਾਰ ਗਏ ਨਾ ਬੇਟ ਉਸ ਬੇਟ ਦੇ ਇਲਾਕੇ ਜਿੱਥੇ ਗੁਲਾਮ ਰਸੂਲ ਸੀਗਾ ਹਾਂਜੀ 5-4 ਜਣੇ ਹਾਂਜੀ ਉਹ ਜਿਹੜਾ ਮੇਰੇ ਭਾਈ ਦੇ ਟੱਬਰ ਦਾ ਭਰਾ ਸੀ ਉਹਦਾ ਮੁਕਲਾਵਾ ਲੈਣ ਹਾਂਜੀ ਉਹ ਕਹਿੰਦਾ ਜਿਹੜੇ ਅਸੀਂ ਜਾ ਕੇ ਬੈਠੇ ਨੇ 3-4 ਜਣੇ ਜੀ ਪਤਾ ਨਹੀਂ ਚਾਹ ਕਿੱਥੋਂ ਆ ਗਈ ਵਾਹ ਜੀ ਪੀਤੀ ਇਹਨਾਂ ਨੇ ਪੀ ਕੇ ਉਹਨਾਂ ਥੋੜ੍ਹਾ ਜਿਹਾ ਗਾਹਾਂ ਜਾਣਾ ਸੀਗਾ ਫਿਰ ਅਸੀਂ ਪੀ ਕੇ ਤਾਂ ਫਿਰ ਗਾਹਾਂ ਗਏ ਤੇ ਸਾਨੂੰ ਤਾਂ ਪਤਾ ਨਹੀਂ ਸੀਗਾ ਜਿਹੜੇ ਸਿਆਣੇ ਬੰਦੇ ਨੂੰ ਗੁਲਾਮ ਰਸੂਲ ਦਾ ਉਹਨੂੰ ਪਤਾ ਸੀ ਜੇ ਲਈ ਫਿਰ ਇੱਧਰ ਆ ਗਏ ਅਸੀਂ ਜੀ ਫਿਰ ਤਾਂ ਕਿਆ ਬਾਤ ਹੈ ਵਾਹ ਜੀ ਇਹਨਾਂ ਨਾਲ ਫਿਰ ਬਾਬਿਆਂ ਨਾਲ ਕਰਦੀਆਂ ਲੱਗਦੀਆਂ ਗਾਹਾਂ ਇਹਨਾਂ ਨਾਲ ਲੱਗੇ ਜਾਂ ਵਾਹ ਜੀ ਪੌਰ ਰਖੇ ਭੁੱਖੇ ਬਾਸ਼ਨਾ ਦੇ ਫੁੱਲ ਤੋੜ ਕੇ ਕਦੀ ਨਾ ਖਾਂਦੇ ਵਾਹ ਪੌਰ ਭੁੱਖੇ ਬਾਸ਼ਨਾ ਔਰ ਭੁੱਖੇ ਬਾਸ਼ਨਾ ਦੇ ਫੁੱਲ ਤੋੜ ਕੇ ਕਦੀ ਨਾ ਖਾਂਦੇ ਵਾਹ ਵਾਹ ਪੌਰ ਭੁੱਖੇ ਬਾਸ਼ਨਾ ਨੇ ਤੋੜ ਕੇ ਬਾਬਾ ਹੁਣ ਸੁਣਾ ਦੇ ਕਰੀ ਫੇਰ ਦਰਾ ਦੇ ਆਈ ਕੋਈ ਆਪਣੀ ਯਾਦਾਂ ਇਹ ਵੀ ਯਾਦਗਾਰ ਹੀ ਹੈ। ਆਪਣਾ ਹੁਣ ਸੁਣਾ ਦੇ ਕੋਈ ਬੋਲੀ ਠੋਲੀ ਜੇ ਆਪਣੀ ਜਿਸ ਉਹ ਸਾਡੇ ਕੋਲ ਤਾਂ ਇਹ ਸੌਦਾ ਸਾਡੇ ਕੋਲ ਥੋੜ ਨਹੀਂ ਅਸੀਂ ਤਾਂ ਆਪਣੇ ਸਾਹਿਬ ਕੋਲ ਪੜ੍ਹਦੇ ਹਾਂ ਏਦਾਂ ਹੀ ਬਾਬਾ ਇਹੀ ਸੁਣਾਉਣਾ ਕਿ ਇਹ ਵੀ ਸਾਡੇ ਚੋਂ ਹੀ ਹੈ, ਇਹ ਨਹੀਂ ਹੋਣਾ ਜਿਵੇਂ ਇਹ ਵੀ ਸਾਡੇ ਚੋਂ ਹੀ ਹੈ, ਖੁੱਲ ਕੇ ਬੋਲ ਦੂੰ। ਜੇ ਸਹੀ ਪੁੱਛੋ ਤੇ ਅਸਲ ਤੇ ਤੁਹਾਡੀ ਮਕਸੂਦ ਨਾਲ ਬੜਾ ਸਾਂਝ ਹੈ ਅਸਲ ਨਿਸਬਤ ਇਹਦੇ ਨਾਲ ਰਲਦੀ ਹੈ, ਆਓ ਉਹ ਜਿਹੜੇ ਬੈਠੇ ਨੇ ਉਹਨਾਂ ਨਾਲ ਨਹੀਂ ਰਲਦੀ ਨਿਸਬਤ। ਉਹਨੇ ਉਹ ਗੱਲ ਹੋ ਗਿਆ ਆਹੋ। ਇਹ ਹੋ ਗਿਆ ਸਾਡੀ ਨਾ ਮੇਰਾ ਪੁੱਤ ਇਦਾਂ ਨਹੀਂ ਇਹ ਏਦਾਂ ਨਾ ਕਰ। ਚੱਲ ਮੇਰੇ ਪੁੱਤ ਪਰ ਖੇਲ ਤੇ ਉਹ ਨਾ ਵਾਲੀ ਇੱਕੋ ਗੱਲ ਸੁਣਦੇ ਆ ਕੇ ਕਿਆ ਬਾਤ ਹੈ ਗੁਲਾਮ ਰਸੂਲ ਦੀ ਹੋਰ ਵੀ ਸੌਦਾ ਨਹੀਂ ਪੁੱਛਦਾ ਬੜੀ ਗੱਲ ਹਾਂਜੀ ਉਹ ਬਾਜੇ ਨਹੀਂ ਇਦਾਂ ਦੀਆਂ ਗੱਲਾਂ ਨੂੰ ਗੱਲ ਜਿਹੜੀ ਸੁਣਨੇ ਸਾਇਸ਼ ਦਾ ਉਹ ਸੁਣੀ ਸਾਨੂੰ ਸਾਡਾ ਕਿਸੇ ਨੇ ਕੀ ਝਗੜਾ ਹਾਂਜੀ ਹਮ? ਸਾਡੇ ਨਾਲ ਸਾਰੇ ਹੀ ਚੰਗੇ ਸਾਰੇ ਚੰਗੇ ਇੱਕ ਦਿਨ ਮੈਂ ਆਪਣੀ ਦੱਸਦਾ ਜੀ ਮੈਂ ਉੱਥੋਂ ਪਿੰਡੋਂ ਤੁਰਿਆ ਜੀ ਪਤਾ ਨਹੀਂ ਮੁੰਡਾ ਲੈ ਆਇਆ ਮੈਨੂੰ ਉਰੇ ਤਾਂ ਉਹ ਮੈਂ ਉੱਥੋਂ ਜੂੰ ਤੁਰਿਆ ਨਾ ਮਾਸਟਰਾਂ ਦੇ ਦਰਬਾਰ ਤੇ ਆ ਗਿਆ ਜੀ ਤੇ ਨਾਲ ਅੱਲਾ ਦੇ ਕੰਮ ਉਹ ਮੈਂ ਪਾਣੀ ਦਾ ਘੁੱਟ ਪੀਤਾ ਪੀ ਕੇ ਮੈਂ ਏਦਾਂ ਜਿਹਾ ਲੰਮਾ ਪਿਆ ਨਾ ਜੀ ਮੈਂ ਉੱਠ ਖੜਾ ਹੋਇਆ ਜੂੰ ਮੈਂ ਪਿਆ ਨਹਿਰ ਦੀ ਪਟੜੀ ਬੰਦਾ ਮੈਂ ਫਿਰ ਜਾਣਾ ਕਹਿੰਦਾ ਮੈਂ ਝੁੰਗੇ ਜਾਣਾ ਮੈਂ ਜਾ ਫਿਰ ਉਹ
ਤੁਰਿਆ ਇੱਥੋਂ ਤੁਰ ਕੇ ਆ ਕੇ ਬੰਨੇ ਮੈਂ ਐਦਾਂ ਹੋ ਗਿਆ ਨਾ ਸਿਆਣ ਜਿੱਦਾਂ ਰੋਜ਼ਾ ਰੱਖਿਆ ਜੀ ਇੱਥੇ ਘਰ ਮੈਂ ਆ ਗਿਆ ਇਹ ਕਹਿੰਦਾ ਚੰਗਾ ਮੈਂ ਨਹੀਂ ਚੰਗੇ ਨਾ ਮੈਂ ਪੈਰ ਧੋਣੇ ਲੁੱਟੇ ਪਾਣੀ ਲੱਸੀ ਵੀ ਲਿਆ ਆ ਛੋਟੇ ਜਿਹੇ ਦੋ ਕੋ ਪੀਤੇ ਵੀ ਮੈਂ ਬੜਾ ਜੀਗਾ ਪੀ ਕੇ ਰੋਟੀ ਨਾ ਖਾਲੀ ਰੋਟੀ ਤਾਂ ਕੋਈ ਭੁੱਖ ਨਹੀਂ। ਮੈਂ ਕਿਹਾ ਦੇ ਸੋਨੇ ਦੇ ਕੰਮ ਹਾਂ ਇਹਨਾਂ ਜਾਣਾ ਵੀ ਉੱਥੇ ਨਹੀਂ ਸੀ ਨਾਲੇ ਕਿਵੇਂ ਇਹ ਤਾਂ ਮਾਲਕ ਦੀ ਮਰਜ਼ੀ ਹੈ ਆ ਜੀ ਉਹਦੀ ਮਰਜ਼ੀ ਇਹਨੂੰ ਮੈਂ ਤਦੇ ਉਦੋਂ ਦੱਸੀ ਸੀ ਆ ਗੱਲ ਤੇ ਤੈਨੂੰ ਪਈ ਜੱਫੀਆਂ ਦੀ ਮੈਨੂੰ ਹਰਾ ਕੱਢਣੀ ਛੇਤੀ ਤੇ ਉਹ ਗੱਲ ਸੁਣ ਲੈਂਦੇ ਹਟ ਜਾ ਚਲੋ ਮੇਰੀ ਵੀ ਗੱਲ ਮੰਨ ਲਈ ਦੀ ਉਹ ਵੀ ਸੱਚੀ ਸੀ ਉਹਨੂੰ ਆਪਣੇ ਨਾਲ ਸੀ ਉਹਨੂੰ ਆਪਣੇ ਨਾਲ ਸੀ ਭਾਈ ਦਾ ਬੰਦਾ ਸੀ ਜੀ ਤੂੰ ਮਿਸਤਰੀ ਕੋਲ ਚਲੇ ਗਿਆ ਜੀ ਆਂਦਾ ਮੈਨੂੰ ਮਿਸਤਰੀ ਦਾ ਗੱਡ ਬਣਾ ਦੇ ਜੀ ਉਹਨੇ ਕਿਹਾ ਸਰਦਾਰ ਗੱਡ ਮੈਂ ਬਣਾ ਦੇਣਾ ਜੀ ਤੁਸੀਂ ਮਟੀਰੀਅਲ ਦਿਓ ਉਹਨਾਂ ਆਖਿਆ ਮਟੀਰੀਅਲ ਮੈਂ ਤੈਨੂੰ ਨਹੀਂ ਦੇਣਾ ਮੈਂ ਆਪਣੇ ਘਰ ਗੱਡ ਤਿਆਰ ਕਰਾਉਣੀ ਹੈ ਉਹਨਾਂ ਕਿਹਾ ਜੀ ਅਸੀਂ ਘਰ ਕਰ ਦਾਂਗੇ ਅਸੀਂ ਬਣਾਉਣੀ ਹੈ ਇੱਥੇ ਵੀ ਬਣਾਉਣੀ ਘਰ ਵੀ ਬਣਾਉਣੀ ਉਹ ਜੱਟ ਨੇ ਜਿਹੜਾ ਲੈਣ ਦਾ ਮਟੀਰੀਅਲ ਤੇ ਘਰ ਮਿਸਤਰੀ ਸੱਦ ਲਿਆ ਮਿਸਤਰੀ ਹੁਣ ਗੱਡ ਬਣਾਉਣ ਲੱਗ ਪਿਆ ਤੇ ਸਰਦਾਰ ਉੱਠਿਆ ਤੇ ਸਰਦਾਰ ਦੀ ਕੋਲ ਚਲੇ ਗਿਆ ਉਹਨੇ ਕਿਹਾ ਮਿਸਤਰੀ ਆ ਸਾਡਾ ਤੇ ਰੋਟੀ ਪਾਣੀ ਚੰਗਾ ਦੇ ਨਹੀਂ ਉਹਨਾਂ ਕਿਹਾ ਸਰਦਾਰ ਘਰ ਜਾਣਾ ਤੇਰਾ ਉਹਨਾਂ ਕਹਿੰਦੇ ਘਰ ਲੱਗਣਾ ਸਰਕਾਰ ਦਾ ਕੀ ਜਾਣਾ ਬਗੂ ਯਾਦ ਅੱਛਾ ਉਹ ਹੁਣ ਸੱਸ ਨਾ ਉਹ ਸੀ ਸਰਦਾਰ ਨਹੀਂ ਉਹ ਜਿਉਂ ਗੱਲੇ ਪਈਆਂ ਰੋਟੀ ਨੂੰ ਕਬੀਰ ਹੋ ਗਈ ਉਹ ਨੌ ਬੋਲੀ ਜਾਂਦੀ ਹੈ ਮਾਸੀ ਉਹ ਮਿਸਤਰੀ ਰੋਟੀ ਦੇਣੀ ਤੇ ਕਬੀਰਾ ਹੋ ਗਿਆ ਉਹ ਆਂਦੀ ਹੈ ਮੈਂ ਰੋਟੀ ਥੋੜੀ ਤੂੰ ਅੰਦਰੋਂ ਸ਼ੱਕਰ ਲਿਆ ਕੱਢ ਕੇ ਉਹ ਸ਼ੱਕਰ ਨਾਲ ਰੋਟੀ ਦੇ ਦੋ ਮਿਸਤਰੀ ਨੇ ਤੇ ਖਾਣੀ ਸੀ ਭੁੱਖ ਨੂੰ ਹਰ ਬਲਾ ਹੀ ਖਾਧੀ ਜਾਂਦੀ ਹੈ ਜੀ ਖਾ ਲਈ ਹੁਣ ਉਹ ਜੇ ਮਿਸਤਰੀ ਸੋਚੇ ਤੇ ਜੱਟ ਦੀ ਟੂੰ ਤਾਂ ਬੜੀ ਸੀ ਤੇ ਗੱਲ ਕੋਈ ਨਹੀਂ ਹਾਂਜੀ ਖਾ ਲਈ ਉਹਨਾਂ ਰੋਟੀ ਖਾ ਕੇ ਤੇ ਸੱਸ ਨਾਲ ਫੇਰ ਗੱਲੇ ਪੈ ਗਈ ਉਹ ਥੋੜਾ ਜਿਹਾ ਦੇਣ ਤੇ ਉਹ ਨਹੁੰ ਬੋਲੀ ਤੇ ਉਹਨਾਂ ਕਿਹਾ ਮਾਸੀ ਉਹ ਸਵੇਰੇ ਵੀ ਰੋਟੀ ਦੇਣੀ ਮਿਸਤਰੀ ਨੂੰ ਕਬੇਰ ਹੋ ਗਈ ਹੈ ਤੇ ਹੁਣ ਵੀ ਕਬੇਰ ਹੋ ਗਈ ਹੈ ਨਾ ਕੋਈ ਹੰਡੀ ਨਾ ਢੋਈ ਉਹ ਆਂਦੀ ਮਸੜ ਮੈਂ ਭੇਂਟੇ ਦੇਣਾ ਸਰਦਾਰ ਦੀ ਆਂਦੀ ਤੂੰ ਤੜਕਾ ਲਾ ਮੈਂ ਰੋਟੀਆਂ ਥੋੜ੍ਹਨੀ ਹੈ ਤੇ ਰੋਟੀ ਦੇ ਦਿੰਦੇ ਉਹਨੂੰ ਮਸਰਾਂ ਦੀ ਦਾਲ ਨਾਲ ਰੋਟੀ ਦੇ ਦਿੱਤੀ ਜੀ ਉਹ 3 ਦਿਨ ਮਿਸਤਰੀ ਨੇ ਲਾਏ ਕੱਟ ਬਣਾਤੀ ਜੀ ਸੁਬਾਹ ਸ਼ੱਕਰ ਤੇ ਰੋਟੀ ਸ਼ਾਮੀ ਮਸਰਾਂ ਦੀ ਦਾਲ ਜੀ ਸਿੱਖ ਨੇ ਆਂਦਾ ਮਿਸਤਰੀ ਨੇ ਗੱਡ ਬਣਾਈ ਸਿੱਖ ਨੂੰ ਆਖਿਆ ਵੀ ਆ ਜਾਓ ਸਿੱਖ ਨੇ ਪੈਸੇ ਦਿੱਤੇ ਮਿਸਤਰੀ ਘਰ ਚਲੇ ਗਿਆ ਗੱਡ ਬੜੇ ਸ਼ੌਕ ਨਾਲ ਲੱਗੀ ਉਦੋਂ ਬੜੇ ਜ਼ਮਾਨੇ ਦੇ ਵਿੱਚ ਗੱਡਾਂ ਲੱਗਦੇ ਹੁੰਦੇ ਸੀ ਹੁਣ ਸਿੱਖ ਦੀ ਗੱਡ ਆ ਜਿਹੜੀ ਦੂਸਰੀਆਂ ਗੱਡਾਂ ਜਿਹੜੀਆਂ ਹਰਿਆਲੇ ਮੋੜ ਤੇ ਸਿੱਖ ਦੀ ਅਜੇ ਆ ਡੀ ਪੁਲਿਸ ਤੇ ਹੀ ਉਹਨੇ ਆਖਿਆ ਯਾਰ ਮੈਂ ਮਿਹਨਤ ਬੜੀ ਕੀਤੀ ਮਿਸਤਰੀ ਨੂੰ ਬੜਾ ਰਾਜੀ ਕੀਤਾ ਇਹ ਕੀ ਬਣਿਆ ਉਹ ਹੁਣ ਮਿਸਤਰੀ ਨੂੰ ਲਾਂਭਾ ਦੇਣ ਆਉਂਦਾ ਸਰਦਾਰ ਉਹਨਾਂ ਕਿਹਾ ਮੈਂ ਤੈਨੂੰ ਪੈਸੇ ਦਿੱਤੇ ਸਾਰਾ ਖਰਚਾ ਚੁੱਕਿਆ ਤੂੰ ਕੀ ਇਹ ਕੀਤਾ ਉਹਨੇ ਕਿਹਾ ਸਰਦਾਰ ਗੱਲ ਸੁਣ ਮੇਰੀ ਸੱਚੀ ਉਹਨਾਂ ਕਿਹਾ ਸੁਣਾ ਉਹਨਾਂ ਕਿਹਾ ਚੱਲ ਆਪਣੇ ਘਰ ਉੱਥੇ ਸੁਣਾਉਣਾ ਉੱਥੇ ਸੁਣਾਉਣਾ ਮਿਸਤਰੀ ਸਰਦਾਰ ਦੇ ਮਗਰ ਬੈ ਕੇ ਘਰ ਆ ਗਿਆ ਉਹਨਾਂ ਕਿਹਾ ਸਰਦਾਰ ਗੱਲ ਇਹ ਜਾ ਸੱਸ ਨੌਂ ਦੀ ਕੋਈ ਗੱਡਾ ਬਣਿਆ ਗੱਡੋਵਾਲ ਮਿਸਤਰੀ ਆਂਦਾ ਗੱਡਾ ਬਣਿਆ ਗੱਡੋਵਾਲ ਸੱਸ ਨੌਂ ਦੀ ਇੱਕੋ ਚਾਲ ਸਵੇਰੇ ਦਿੱਤੀ ਸ਼ੱਕਰ ਤੇ ਰੋਟੀ ਰਾਤੀ ਦਿੱਤੀ ਮਸਲਾਂ ਦੀ ਦਾਲ ਤੇ ਗੱਡਾ ਕਿਉਂ ਰਲੇ ਗੱਡਿਆਂ ਨਾਲ ਉਹ ਕਹਿੰਦੇ ਕਿ ਕੰਮ ਨਾ ਜਾਣੇ ਵਾਹ ਜੀ ਠੀਕ ਹੋ ਗਿਆ